हाँ जी सलाम सत श्री अकाल नमस्कार दोस्तों। इस वेले असी अपने हाँ जी पाकपटन शरीफ ते पाकपटन की वजह शोहरत पाकपतन का नाम जिस हस्ती का करके है वो है हज़रत बाबा फरीद सरकार। तो बाबा फरीद जी की दरगाह ते इस वेले असी जा रहे हैं और बाबा फरीद की शख्सियत पूरे पंजाब वास्ते पूरे इस खिते वास्ते बड़ी माणयोग है, खासकर पूरे पंजाबियों वास्ते। और इत्थों के लोगों को इस चीज़ का बहुत घट पता है दो चीज़ों का कि बाबा फरीद एक सूझवान के तौर पर एक वड्डे शायर के तौर पर उन्होंने की मकाम है, और दूसरा गुरु ग्रंथ साहब के अंदर बाबा फरीद का कलाम जिहड़े दोहे हैं श्लोक हैं वो किवें शामिल हैं। सो दरबार शरीफ के अंदर अपड़ के गल करते हैं हरजीत साहब के नाल ते जानते हैं इन्हां सारियां गल्लां दे बारे। रज़ा जी बाबा फरीद के बारे जितों तक गुरु ग्रंथ साहब नाल संबंध है सिख धर्म दे विच इन्हां दा बड़ा सत्कार है, जी जी, पर दूजे पासे 12वीं सदी च पंजाबी बोली दे मोढियों विचों भी इन्हां नूं बिल्कुल जाणिया जांदा है। इंज ही है। ਇਹ रज़ा जी फिर एक ये ਜਿਹੜੇ ਕਬਰਸਤਾਨ ਨਾਲ ਨੇ ਇਹ ਕਿੰਨਾਂ ਦੀਆਂ ਨੇ ਯਾਦਗਾਰਾਂ? ਇਹ ਵੱਖੋ ਵੱਖ ਹੋਰ ਲੋਕ ਜਿਹੜੇ ਮੰਨਣ ਵਾਲੇ ਬਾਬਾ ਸਾਹਿਬ ਦੇ ਜਾਂ ਆਸੇ ਪਾਸੇ ਦੇ ਜਿਹੜੇ ਵੱਡੇ ਜ਼ਿਮੀਂਦਾਰ ਹਨ ਜੀ ਉਹਨਾਂ ਦੀਆਂ ਜਾਂ ਉਸ ਚਿਸ਼ਤੀ ਖਾਨਦਾਨ ਦੇ ਜਿਹੜਾ ਬਾਬਾ ਫਰੀਦ ਦਾ ਖਾਨਦਾਨ ਹੈ ਇਹ ਉਹਨਾਂ ਦੀਆਂ ਕਬਰਾਂ ਹੈ। ਜਿਹੜੀ ਬਾਬਾ ਨਾਨਕ ਨੇ ਬਾਣੀ ਲਈ ਸੀ ਫਰੀਦ ਸਾਹਿਬ ਦੇ ਜਿਹੜੇ ਗੱਦੀ ਨਸ਼ੀਨ ਸੀ ਉਸ ਵੇਲੇ ਜੀ। ਉਹ ਪਾਕਪਟਨ ਇੱਥੇ ਆ ਕੇ ਲਈ ਸੀ ਜੀ, ਇੱਥੇ ਆ ਕੇ ਲਈ ਸੀ ਇੱਥੋਂ ਉਹਨਾਂ ਨੇ ਉਹ ਕਲੈਕਸ਼ਨ ਕੀਤੀ ਹੈ ਜੀ ਜੀ ਜੀ। ਔਰ ਬਾਬਾ ਫਰੀਦ ਸਰਕਾਰ ਦਾ ਜਿਹੜਾ ਕਲਾਮ ਮਹਿਫੂਜ਼ ਰਿਹਾ ਵਾ ਉਹ ਬਾਬਾ ਨਾਨਕ ਸਰਕਾਰ ਦਾ ਹੀ ਕਰਕੇ ਰਿਹਾ, ਜਿਹੜੀ ਉਹਨਾਂ ਨੇ ਰਿਸਰਚ ਕੀਤੀ ਸੀ ਔਰ ਇਕੱਠਾ ਕੀਤਾ ਸੀ ਕਲਾਮ ਜੀ। ਉਹ ਬਾਬਾ ਸਰਕਾਰ ਇੱਥੇ ਆਏ ਸਨ, ਇੱਥੇ ਆ ਕੇ ਉਹਨਾਂ ਨੇ ਇਕੱਠਾ ਕੀਤਾ। ਖੁਦ ਆਏ ਸੀ ਇੱਥੇ? ਹਾਂਜੀ ਹਾਂਜੀ ਹਾਂਜੀ, ਉਸ ਵੇਲੇ ਦੇ ਕਵਾਲਾਂ ਤੋਂ ਔਰ ਉਸ ਵੇਲੇ ਦੇ ਜਿਹੜੇ ਦੀਵਾਨ ਸਨ ਉਹਨਾਂ ਤੋਂ ਉਹਨਾਂ ਨੇ ਕਲੈਕਟ ਕੀਤਾ ਸੀ। ਕਿਉਂਕਿ ਮੇਰਾ ਖਿਆਲ ਹੈ ਰਜ਼ਾ ਜੀ ਕਿਉਂਕਿ 12ਵੀਂ ਸਦੀ ਤੇ ਬਾਬੇ ਨਾਨਕ ਦਾ ਪੀਰੀਅਡ ਜਿਹੜਾ ਉਹ 15ਵੀਂ ਸਦੀ ਆ ਜਾਂਦਾ ਹਾਂਜੀ, ਕੋਈ 250-300 ਸਾਲ ਦਾ ਫਰਕ 300 ਸਾਲ ਤੇ ਕਹਿੰਦੇ ਉਹਨਾਂ ਦੀ 12ਵੀਂ ਸ਼ਾਇਦ ਪੁਸ਼ਤ ਸੀਗੀ ਜਿਹੜੀ ਇੱਥੇ ਗੱਦੀ ਨਸ਼ੀਨ ਸੀ ਉਦੋਂ। ਇਹ ਤੇ ਐਗਜ਼ੈਕਟ ਅਸੀਂ ਨਹੀਂ ਦੱਸ ਸਕਦੇ ਵੀ ਕਿਤਨੀ ਕੁਛ ਸੀ, ਹਾਂਜੀ। ਲੇਕਿਨ ਇਹ ਹੈ ਕਿ 250-300 ਸਾਲ ਦਾ ਜਿਹੜਾ ਉਹਨਾਂ ਦਾ ਡਿਫਰੈਂਸ ਉਹ ਪੜਦਾ ਹੈ। ਬਿਲਕੁਲ ਇਹ ਸਾਹਮਣੇ ਹੈ ਬਾਬਾ ਸਰਕਾਰ ਦੀ ਦਰਗਾਹ। ਆਓ ਜੀ ਆਓ। ਕੋਈ ਹੈ ਇਹ ਰਜ਼ਾ ਜੀ ਪੜ੍ਹ ਕੇ ਦੱਸੋ ਸਾਨੂੰ ਕੀ ਲਿਖਿਆ ਉੱਥੇ? ਇਹ ਦਰਬਾਰੇ ਆਲੀਆ ਅੱਗੇ ਮਸੂਦ ਇਹਨਾਂ ਦਾ ਬਾਬਾ ਫਰੀਦ ਦਾ ਨਾਮ। ਇਹ ਤੇ ਜਿਹੜਾ ਡਿਸਪਲੇ ਥੱਲੇ ਜਿਹੜਾ ਪੁਰਾਤਨ ਲਿਖਿਆ ਹੋਇਆ ਪੁਰਾਣਾ ਜਿਹੜਾ ਇਹ ਅਫਜ਼ਲ ਜ਼ਿਕਰ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲ ਅੱਲਾਹ ਇਹ ਲਿਖਿਆ ਸਾਰਾ ਅਰਬੀ ਦੇ ਅੰਦਰ। ਐਕਸਪਲੇਨ ਵੀ ਕਰ ਦਿਓ ਵੀ ਸਭ ਤੋਂ ਬਿਹਤਰ ਜ਼ਿਕਰ ਜਿਹੜਾ ਹੈ, ਐਕਸਪਲੇਨ ਕਰ ਦਿਓ ਕੀ ਮਤਲਬ ਸਾਰਿਆਂ ਤੋਂ ਚੰਗਾ ਜ਼ਿਕਰ ਜਿਹੜਾ ਹੈ, ਵੱਡਾ ਬਿਹਤਰੀਨ ਜ਼ਿਕਰ ਜਿਹੜਾ ਹੈ ਉਹ ਲਾ ਇਲਾਹਾ ਇਲੱਲਾਹ ਕਿ ਅੱਲਾਹ ਇੱਕ ਹੈ, ਮੁਹੰਮਦ ਰਸੂਲ ਅੱਲਾਹ ਕਿ ਮੁਹੰਮਦ ਹੁੰਦੇ ਰਸੂਲ ਹੈ, ਆਖਰੀ ਨਬੀ ਹੈ। एक ओंकार है, एक ही अल्लाह है। एको है सब एको, ऐसा है मेरा एको। एक मिनट आओ सर, आप इधर आगे आओ लेडीज। हाँ यहाँ आओ। अच्छा अच्छा हाँ मुहर्रम ਦੇ हाँ ਇਸ ਵੇਲੇ ਇਹ ਖੁੱਲਦਾ, ਇੱਥੋਂ ਲੋਕਾਂ ਦੀ ਲੰਬੀਆਂ ਕਤਾਰਾਂ ਹੁੰਦੀਆਂ। ਅੱਛਾ ਜੀ, ਫਿਰ ਅੱਗੇ ਸਾਹਮਣੇ ਇਹ ਖੁੱਲਦਾ, ਇੱਥੋਂ ਲੋਕ ਇੰਜ ਪਿੱਛੋਂ ਬੈਕ ਆਉਂਦੇ। ਅੱਛਾ ਇੱਥੋਂ ਅੱਗੇ ਜਾਂਦੇ ਤੇ ਇਹ ਬਾਬਾ ਫਰੀਦ ਦੇ ਨਾਲ ਜਿਹੜੀ ਜਗ੍ਹਾ ਹੈ ਉਹਨਾਂ ਦਾ ਕੁਝ ਪਤਾ ਵੇਰਵਾ? ਨਹੀਂ ਮੈਨੇ ਅੱਛਾ ਉਹਨਾਂ ਦੇ ਬੇਟੇ ਉਹਨਾਂ ਦੇ ਬੇਟੇ ਜੀ, ਉਹਨਾਂ ਦਾ ਨਾਮ ਦੱਸੋ? ਹਜ਼ਰਤ ਸੁਲੇਮਾਨ। ਤੇ ਇਹ ਹਜ਼ਰਤ ਸੁਲੇਮਾਨ ਸਾਹਿਬ ਉਹੀ ਹਨ ਜਿਹੜੇ ਉਸ ਵੇਲੇ ਆਰਮੀ ਚ ਸਨ। ਦੋ ਬੇਟੇ ਸਨ, ਇੱਕ ਆਰਮੀ ਸਨ, ਇੱਕ ਬਾਬਾ ਸਾਹਿਬ ਦੇ ਨਾਲ ਇੱਥੇ ਸਨ। ਇਹ ਕੋਈ ਨਹੀਂ ਪਤਾ ਉਹਨਾਂ ਦਾ? ਅੱਛਾ जी जी, हजरत मौज दरिया जी, अलाउद्दीन मौज दरिया। आओ बाकी में सजादा नशीन है। ए देखो जी उस वेले दा ही ना। हां जी, ए सारा कुछ रज़ा जी वो सामने किया। औरतों का दरबार के अंदर दाखिल होना सख्त मना है, मेजर औकाफ। ओके, ए तुसी देखो जी ए उस वेले दे ही दरवाजे ते सारा उस वेले दा कितना खूबसूरत अजे तक के बच्चे। मेहरबानी करो जरा, आओ जी आओ जी।
ਇਹ ਫਿਰ ਉਹਨਾਂ ਦੇ ਫੈਮਿਲੀ ਦੀਆਂ ਬਾਅਦ ਚ? ਹਾਂ, ਇਹ ਉਹਨਾਂ ਦੇ ਜਿਹੜੇ ਪੋਤਰੇ ਸਨ, ਅਲਾਉਦੀਨ ਮੌਜ ਦਰਿਆ, ਇਹ ਉਹਨਾਂ ਦੀ ਕਬਰ ਨੇ। ਮੋਸਟਲੀ ਫਿਰ ਉਹਨਾਂ ਦੇ ਫੈਮਲੀਜ਼ ਦੇ ਅੱਗੇ ਜਿਵੇਂ ਜਿਵੇਂ ਅੱਗੇ ਹੋਰ ਪੀੜ੍ਹੀਆਂ ਆਉਂਦੀਆਂ ਗਈਆਂ, ਉਹਨਾਂ ਦੇ ਵਿੱਚ ਜਿਹੜੀਆਂ ਨਾਮਵਰ ਸ਼ਖਸੀਅਤਾਂ ਨੇ ਉਹਨਾਂ ਦੀ। ਨਹੀਂ, ਇਹ ਬਹੁਤ ਅੱਛਾ ਜਿਹੜੀ ਇੱਥੇ ਹਿਸਟਰੀ ਛੋਟੀ ਜਿਹੀ ਹੁੰਦੀ ਆ ਤੇ ਪਤਾ ਲੱਗ ਜਾਂਦਾ, ਪਰ ਜਿਨ੍ਹਾਂ ਦੇ ਉੱਤੇ ਨਹੀਂ ਇਹ ਮੈਂਸ਼ਨ ਕੀਤਾ ਫਿਰ ਉਹਨਾਂ ਦਾ ਕਿੱਦਾਂ ਪਤਾ ਲੱਗਦਾ ਜੀ? ਉਹਨਾਂ ਦੇ ਇੱਥੋਂ ਦੇ ਲੋਕਾਂ ਨੂੰ ਤਾਂ ਪਤਾ ਹੁੰਦਾ। ਵੈਸੇ ਇੱਕ ਤਖਤੀ ਅਗਰ ਮੈਂਸ਼ਨ ਹੋ ਜਾਵੇ ਤਾਂ ਵਿੱਚ ਸਾਰਾ ਪਤਾ ਬਿਹਤਰ ਨਹੀਂ ਹੋ, ਜਿਸ ਤਰ੍ਹਾਂ ਹੁਣ ਤੁਸੀਂ ਜਾਣਦੇ ਪੜ੍ਹ ਕੇ ਦੱਸਤਾ ਕਿ ਉਹਨੇ, ਹਨਾ। ਤੇ ਇਹ ਦੂਜੇ ਵਾਲੇ ਜੀ ਉਹਨਾਂ ਦੇ ਕੁਝ ਲਿਖਿਆ ਹੋਇਆ? ਹਜ਼ਰਤ ਦੀਵਾਨ ਸੈਦ ਮੁਹੰਮਦ ਸਾਹਿਬ ਨੇ। ਇਹ ਜਿਹੜੇ 25ਵੇਂ ਸਜਾਦਾ ਨਸ਼ੀਨ ਹੈ ਰਜ਼ਾ ਬਾਬਾ ਫਰੀਦ, ਮਤਲਬ ਇਹ ਜਿਹੜੀ ਚਿਸ਼ਤੀ ਪਰੰਪਰਾ ਦੇ ਜਿਹੜੇ ਅੱਗੇ ਉਹਨਾਂ ਦੀ ਉਹ ਜਿਹੜੀ ਲੜੀ ਹੈ, ਚਿਸ਼ਤੀ ਲੜੀ ਹੈ, ਉਹ ਫਿਰ ਜਿਵੇਂ ਜਿਵੇਂ ਅੱਗੇ ਆਉਂਦੇ ਗਏ। ਇਹ ਕਿੰਨਵੀਂ ਲੜੀ ਦੱਸੀ ਜੀ? ਇਹ 25ਵੀਂ ਇਹ ਫਿਰ ਬਾਬੇ ਨਾਨਕ ਤੋਂ ਬਾਅਦ ਵਾਲੇ 12ਵੀਂ, ਮੈਂ ਪੜ੍ਹਦਾ ਰਿਹਾ ਕਿ 12ਵੀਂ ਜਿਹੜੀ ਚਿਸ਼ਤੀ ਗੱਦੀ ਨਸ਼ੀਨ ਸੀ ਬਾਬੇ ਨਾਨਕ ਨੇ ਤਕਰੀਬਨ 30-35 ਸਾਲਾਂ ਦੇ ਵਿੱਚ ਇੱਕ ਲੜੀ ਜਿਹੜੀ ਹੈ ਉਹ, ਹਾਂਜੀ, ਇੱਕ ਪੀੜ੍ਹੀ ਤੇ ਰਹਿਣ ਚ। ਹਾਂਜੀ ਹਾਂਜੀ। ਤੇ ਬਾਬਾ ਫਰੀਦ ਸਰਕਾਰ ਤੋਂ ਬਾਅਦ ਬਾਬਾ ਨਾਨਕ ਜਿਹੜੇ ਇੱਥੇ ਆਉਂਦੇ ਨੇ, ਉਹ ਕਿ ਆਲਮੋਸਟ ਇਹੀ 10ਵੀਂ 11ਵੀਂ ਪੀੜ੍ਹੀ ਬਣਦੀ ਹੈ। 12ਵੀਂ ਸਦੀ ਤੋਂ ਬਾਅਦ 300 ਸਾਲ, 12ਵੀਂ ਪੀੜ੍ਹੀ ਤੋਂ ਦੱਸਿਆ ਜਾਂਦਾ ਕਿ ਜਿਹੜੀ ਬਾਣੀ ਕਲੈਕਟ ਕੀਤੀ ਆ ਉਹ ਕੀਤੀ ਉਹਨਾਂ ਨੇ, ਹਨਾ। ਜੀ ਜੀ, ਆਓ ਜੀ। ਔਰ ਪੰਜਾਬੀ ਦਾ ਜਿਹੜਾ ਮੁਹਾਵਰਾ ਉਸ ਸਮੇਂ ਦਾ 12ਵੀਂ ਸਦੀ ਦਾ, ਵੈਸੇ ਤਾਂ ਕਹਿੰਦੇ ਆ ਕਿ 9ਵੀਂ ਸਦੀ ਤੋਂ ਜੋਗੀਆਂ ਨੇ ਵੀ ਪੰਜਾਬੀ 'ਚ ਕੁਛ ਨਾ ਕੁਛ ਸੀਗਾ, ਪਰ ਜਿਹੜਾ ਮੁੱਢ ਕਿਹਾ ਜਾਂਦਾ ਬਾਬਾ ਫਰੀਦ ਜੀ ਨੂੰ ਕਿ 12ਵੀਂ ਸਦੀ ਜਿਹੜਾ ਪੰਜਾਬੀ ਲੈਂਗੁਏਜ ਦਾ ਮੁੱਢ ਉਹਨਾਂ ਬੰਨਿਆ, ਉਹਨਾਂ ਦਾ ਬਾਬਾ ਫਰੀਦ ਦੀ ਇੱਕ ਹੋਰ ਵੀ ਜਿਹੜੀ ਅਸੀਂ ਦੇਖੀਏ ਨਾ, ਉਹਨਾਂ ਦਾ ਪੋਇਟਿਕ ਲੈਵਲ ਜਾਂ ਪੋਇਟਿਕ ਟ੍ਰੈਡੀਸ਼ਨ ਜਿਹੜੀ ਹੈ, ਜੀ ਜੀ, ਉਹ ਫਿਰ ਬਾਬਾ ਫਰੀਦ ਦੀ ਹੀ ਜਿਹੜੀ ਸੈੱਟ ਕੀਤੀ ਹੋਈ ਹੈ ਨਾ। ਅੱਜ ਤੱਕ ਉਹਦੇ ਅੰਦਰੋਂ ਬਾਹਰ ਨਹੀਂ ਕੋਈ ਚੀਜ਼ ਨਿਕਲੀ। ਉਸ ਜਿਹੜੀ ਉਹ ਦਾਰਾ ਹੈ, ਉਹ ਖਿਲਾਰ ਹੈ, ਪੰਜਾਬੀ ਪੋਇਟਰੀ ਉਹਦੇ ਅੰਦਰ ਹੀ ਹੈ, ਬਲਕਿ ਸਿੰਧੀ ਪੋਇਟਰੀ ਵੀ ਉਸ ਦੇ ਅੰਦਰ ਹੈ। ਇਸ ਖਿੱਤੇ ਦੀ ਪੋਇਟਰੀ ਉਸ ਤੋਂ ਬਾਹਰ ਨਹੀਂ ਨਿਕਲੀ ਜਿਹੜੀ। ਹੁਣ ਅਗਰ ਇਹਦੇ ਵਿੱਚ ਇੱਕ ਹੋਰ ਚੀਜ਼ ਅਗਰ ਅਸੀਂ ਦੇਖੀਏ, ਹੁਣ ਬਾਕੀ ਜਿਤਨੇ ਵੀ ਸੂਫੀ ਸ਼ਾਇਰ ਆਏ ਨੇ, ਜਿਸ ਤਰੀਕੇ ਨਾਲ ਸੈਯਦ ਵਾਰਿਸ ਸ਼ਾਹ ਸਾਹਿਬ ਨੇ, ਜਿੱਥੇ ਅਸੀਂ ਕੱਲ ਗਏ ਸਨ ਜੀ, ਵਾਰਿਸ ਸ਼ਾਹ ਸਾਹਿਬ ਵੀ ਜਦੋਂ ਆਪਣੀ ਐਜੂਕੇਸ਼ਨ ਮਜ਼ਹਬੀ ਤਾਲੀਮ ਆਪਣੀ ਕੰਪਲੀਟ ਕਰਦੇ ਨੇ, ਅਸੀਂ ਮਜ਼ਹਬੀ ਤਾਲੀਮ ਕਹਿੰਦੇ ਉਸ ਵੇਲੇ ਸੋਸ਼ੋ ਪੋਲੀਟੀਕਲੀ ਜਿਤਨੀ ਵੀ ਅਲੂਮ ਸਨ, ਸਾਰੇ ਉਹ ਪੜ੍ਹੇ ਲੋਕ ਸਨ। ਬੁੱਲੇ ਸ਼ਾਹ ਬਹੁਤ ਪੜ੍ਹੇ ਲਿਖੇ ਸ਼ਖਸ ਸਨ। ਅੱਜ ਦੇ ਅਗਰ ਅਸੀਂ PhD ਦੇ ਬਰਾਬਰ ਦੇਖੀਏ ਤਾਂ ਬੁੱਲੇ ਸ਼ਾਹ ਔਰ ਵਾਰਿਸ ਸ਼ਾਹ ਉਸ ਵੇਲੇ ਦੇ ਉਹ ਸਨ। ਤੇ ਉਹਨਾਂ ਨੂੰ ਵੀ ਜਿਹੜਾ ਆ ਕੇ ਨਾ, ਇੱਕ ਵਾਰਿਸ ਸ਼ਾਹ ਸਾਹਿਬ, ਉਹ ਫਿਰ ਇੱਥੇ ਆ ਕੇ ਇਸ ਦਰਗਾਹ ਤੇ ਰਹੇ। ਅੱਛਾ ਜੀ। ਇਸ ਦਰਗਾਹ ਤੋਂ ਬਾਅਦ ਫਿਰ ਉਹ ਜਿਹੜਾ ਹੈ ਮਤਲਬ ਵੈਸੇ ਵੀ ਚਿਸ਼ਤੀ ਪਰੰਪਰਾ ਮੈਨੂੰ ਲੱਗਦਾ ਸੂਫੀਆਂ 'ਚ ਸਭ ਤੋਂ ਪੁਰਾਣੀ ਪਰੰਪਰਾ ਨਹੀਂ ਹੈ। ਤੁਹਾਨੂੰ ਕਵਾਲੀ ਦੇ ਜਿਲਾਨੀ ਤੋਂ ਵੀ ਅਲੱਗ ਜਿਹੜੀ ਖੁੱਲ੍ਹ ਹੈ ਤੁਹਾਨੂੰ ਮੁਸਲਿਮ ਕਮਿਊਨਿਟੀ ਦੇ ਅੰਦਰ, ਜਿਹੜੇ ਫਿਰਕੇ ਦੀ ਮਿਲੇਗੀ ਜਾਂ ਮਸਲਕ ਦੀ ਮਿਲੇਗੀ, ਉਹ ਚਿਸ਼ਤੀ ਔਰ ਕਾਦਰੀ ਦੀ ਮਿਲੇਗੀ। ਕਵਾਲੀ ਕਿਸੇ ਫਿਰਕੇ ਦੇ ਅੰਦਰ ਚੰਗੀ ਨਹੀਂ ਮੰਨੀ ਜਾਂਦੀ, ਲੇਕਿਨ ਮਿਊਜ਼ਿਕ ਨੂੰ ਲੈ ਕੇ ਅੱਗੇ ਚੱਲੇ, ਕਵਾਲੀ ਨੂੰ ਅੱਗੇ ਲੈ ਕੇ ਚੱਲੇ, ਤੇ ਉਹ ਚਿਸ਼ਤੀ ਸਿਲਸਿਲਾ ਲੈ ਕੇ ਚੱਲਿਆ ਔਰ ਕਾਦਰੀ ਸਿਲਸਿਲਾ ਲੈ ਕੇ ਚੱਲਿਆ। ਸੋ ਅਗਰ ਅਸੀਂ ਮੋਢੀ ਕਵੀ ਹੈ, ਜਿਹੜੇ ਮੋਢੀ ਲੋਕ ਹਨ, ਉਹਨਾਂ ਦੇ ਵਿੱਚ ਚਿਸ਼ਤੀ ਸਿਲਸਿਲੇ ਦੇ ਅੰਦਰੋਂ ਉਹਦੇ ਬਾਬਾ ਫਰੀਦ ਉਹਨਾਂ ਦੇ ਵਿੱਚ ਸ਼ਾਮਲ। ਜਿਹੜੇ ਸੂਫੀ ਸਾਡੇ ਬਾਬਾ ਹਾਸ਼ਮ ਦੀ ਜਦੋਂ ਅਸੀਂ ਗੱਲ ਕਰਦੇ ਸਾਡੇ ਪਿੰਡ ਵਾਲਿਆਂ ਦੀ, ਉਹਨਾਂ ਦੀ ਜਿਹੜੀ ਜਿਲਾਨੀ ਪਰੰਪਰਾ ਆ ਉਹਦੇ ਨਾਲ ਸੀ ਉਹਨਾਂ ਦਾ ਸਮੇਲ। ਤੇ ਜਿਹੜੀ ਉਹ ਥਰਪਾਲ ਜਗ੍ਹਾ ਵੀ ਆ, ਉਹਨਾਂ ਦੇ ਮੁਰਸ਼ਿਦ ਦੀ ਜਗ੍ਹਾ ਸੀ, ਜਿੱਥੇ ਉਹਨਾਂ ਕਿਹਾ ਕਿ ਮੈਨੂੰ ਮੇਰੀ ਡੈੱਡ ਬੋਡੀ ਉੱਥੇ ਲੈ ਕੇ ਜਾਣੀ ਹੈ। ਤੇ ਉਹ 108 ਸਾਲ ਜੀਏ, ਉਹ ਸਾਡੇ ਪਿੰਡ ਜੀ। ਹੁਣ ਇੱਕ ਹੋਰ ਚੀਜ਼ ਹੈ, ਜਿਹੜੇ ਕੋਈ ਦੂਸਰੇ ਸਿਲਸਿਲੇ ਹਨ, ਉਹ ਜਿਹੜੇ ਵੇਲੇ ਦੇ ਬਾਦਸ਼ਾਹ ਸਨ, ਉਹਨਾਂ ਦੇ ਨਾਲ ਉਹਨਾਂ ਦੀ ਕੋਲੈਬੋਰੇਸ਼ਨ ਹੁੰਦੀ ਰਹੀ। ਮਿਸਾਲ ਦੇ ਤੌਰ ਤੇ ਜਿਵੇਂ ਨਕਸ਼ਬੰਦੀ ਹੈ, ਮਤਲਬ ਪੈਚਅਪ ਹੁੰਦਾ ਗਿਆ। ਲੇਕਿਨ ਚਿਸ਼ਤੀ ਸਿਲਸਿਲਾ ਔਰ ਕਾਦਰੀ ਸਿਲਸਿਲਾ ਜਿਹੜਾ ਸ਼ਾਹੀਆਂ ਦਾ ਸੀ, ਜਿਹੜੇ ਬਾਦਸ਼ਾਹ ਸੀ, ਉਹਦੇ ਆਪੋਜ਼ਿਟ ਖੜੇ ਸਨ। ਬਾਬਾ ਫਰੀਦ ਦਾ ਵੀ ਜਦੋਂ ਉੱਥੋਂ ਦਿੱਲੀ ਤੋਂ ਆਉਣਾ ਹੁੰਦਾ ਹੈ, ਤੇ ਬਾਬਾ ਫਰੀਦ ਵੀ ਉਸ ਸਿਸਟਮ ਤੋਂ ਬਗਾਵਤ ਕਰਕੇ ਇੱਥੇ ਆਉਂਦੇ ਨੇ, ਜਿਹੜਾ ਉਸ ਵੇਲੇ ਦਾ ਉੱਥੋਂ ਦੀ ਐਲੀਟ ਨੇ ਇੱਕ ਬਣਾ ਛੱਡਿਆ ਸੀ। ਕਿ ਬਾਬਾ ਫਰੀਦ ਜਿਹੜੇ ਪਹਿਲੇ ਹਾਂਸੀ ਜਾਂ ਸਾਂਸੀ, ਜਿਹੜਾ ਉਹਨਾਂ ਦਾ ਜਿਹੜੀ ਉਹਨਾਂ ਦਾ ਬੈਂਡ ਦਾ ਘਰ ਹੈ ਜਿੱਥੇ ਉਹ ਰਹੇ, ਤੇ ਬਾਬਾ ਫਰੀਦ ਨੂੰ ਇੱਕ ਦਿਨ ਦਿੱਲੀ ਦੇ ਵਿੱਚ ਨਾ ਇੱਕ ਸ਼ਖਸ ਮਿਲਿਆ, ਤੇ ਉਹ ਡਾਹ ਮਾਰ ਕੇ ਨਾ ਗਲੇ ਲੱਗਿਆ ਕਿ ਬਾਬਾ ਸਰਕਾਰ ਤੁਸੀਂ ਤੇ ਕਿਤੇ ਮਿਲਦੇ ਹੀ ਨਹੀਂ। ਤੇ ਉਹਨਾਂ ਨੇ ਕਿਹਾ ਮੈਂ ਕਿਉਂ ਨਹੀਂ ਮਿਲਦਾ, ਤੁਸੀਂ ਆਓ ਦਰਗਾਹ ਤੇ ਆਓ ਤੇ ਮੈਂ ਤੇ ਉੱਥੇ ਤੁਹਾਨੂੰ ਮਿਲਾਂਗਾ। ਤੇ ਉਹਨਾਂ ਨੇ ਕਿਹਾ ਨਹੀਂ, ਅੱਗੇ ਤਾਂ ਦਰਬਾਨ ਜਿਹੜੇ ਬਾਡੀਗਾਰਡਸ ਇਹਨੂੰ ਅੱਗੇ ਨਹੀਂ ਆਉਣ ਦਿੰਦੇ। ਤੇ ਬਾਬਾ ਫਰੀਦ ਨੇ ਫਿਰ ਪਤਾ ਕੀਤਾ ਵੀ ਇਹ ਕੀ ਸਿਸਟਮ ਹੈ। ਉਹਨਾਂ ਨੇ ਕਿਹਾ ਵੀ ਇੱਥੇ ਹਰ ਬੰਦਾ ਨਹੀਂ ਆ ਸਕਦਾ। ਤੇ ਬਾਬਾ ਸਾਹਿਬ ਨੇ ਫਿਰ ਉੱਥੋਂ ਬਗਾਵਤ ਕੀਤੀ ਹੈ। ਬਾਬਾ ਸਾਹਿਬ ਨੇ ਕਿਹਾ ਜਿੱਥੇ ਹਰ ਬੰਦਾ ਨਹੀਂ ਆ ਸਕਦਾ ਉੱਥੇ ਮੈਂ ਨਹੀਂ ਹੈਗਾ, ਫਿਰ ਮੈਂ ਨਹੀਂ ਹੈਗਾ, ਫਿਰ ਮੈਂ ਲੋਕਾਂ ਦਾ ਨੁਮਾਇੰਦਾ ਹਾਂ। ਫਿਰ ਬਾਬਾ ਸਾਹਿਬ ਇੱਥੇ ਆਏ, ਪਾਕ ਪੱਤਨ ਤੇ ਆਏ। ਇੱਥੇ ਫਿਰ ਉਸ ਵੇਲੇ ਦਾ ਜਿਹੜਾ ਬਾਦਸ਼ਾਹ ਹੈ, ਉਹ ਫਿਰ ਮੁਲਤਾਨ ਜਾ ਰਿਹਾ ਸੀ, ਤੇ ਉਹਨਾਂ ਨੇ ਖਾਹਿਸ਼ ਜ਼ਾਹਿਰ ਕੀਤੀ ਕਿ ਮੈਂ ਬਾਬਾ ਸਾਹਿਬ ਨੂੰ ਮਿਲਾਂ। ਸੋ ਉਹਨਾਂ ਨੇ, ਬਾਬਾ ਸਾਹਿਬ ਨੇ ਕਿਹਾ ਕਿ ਮੈਂ ਹੁਣ ਨਹੀਂ ਮਿਲ ਸਕਦਾ, ਮੈਂ ਦੀਗਰ ਦੀ ਨਮਾਜ਼ ਤੋਂ ਬਾਅਦ ਵਿੱਚ ਮਿਲਾਂਗਾ। ਫਿਰ ਖਿਆਲ ਇਹੀ ਕੀਤਾ ਜਾਂਦਾ ਕਿ 1.5-2 ਕਿਲੋਮੀਟਰ ਦੂਰ ਉਹਦਾ ਕਾਫਲਾ ਬੈਠਾ ਰਿਹਾ। ਫਿਰ ਦੀਗਰ ਤੋਂ ਬਾਅਦ ਉਹ ਇੱਥੇ ਉਹ ਬਾਦਸ਼ਾਹ ਵਕਤ ਆਇਆ, ਫਿਰ ਬਾਬਾ ਸਾਹਿਬ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਕਿਹਾ ਸੀ ਬਾਬਾ ਸਾਹਿਬ ਤੁਸੀਂ ਇੱਥੇ ਕਿਵੇਂ? ਤੇ ਉਹਨਾਂ ਨੇ ਕਿਹਾ ਨਹੀਂ, ਸਾਡੀ ਰਜ਼ਾ ਇਹਦੇ ਵਿੱਚ ਹੈ। ਤੇ ਉਹਨਾਂ ਨੇ ਫਿਰ ਕੀ ਕਿਹਾ, ਉਹਨਾਂ ਨੇ ਕਿਹਾ ਸਾਨੂੰ ਦੱਸੋ ਅਸੀਂ ਤੁਹਾਡੀ ਸੇਵਾ ਕੀ ਕਰ ਸਕਦੇ।
ਬਾਬਾ ਸਾਹਿਬ ਨੇ ਕਿਹਾ ਨਹੀਂ, ਕੁਝ ਸਾਨੂੰ ਸ਼ਾਹੀਆਂ ਤੋਂ ਕੋਈ ਸੇਵਾ ਨਹੀਂ ਚਾਹੀਦੀ, ਬਾਦਸ਼ਾਹਾਂ ਤੋਂ ਕੋਈ ਸੇਵਾ ਨਹੀਂ ਚਾਹੀਦੀ। ਫਿਰ ਉਹ ਉਸੇ ਤਰੀਕੇ ਦੇ ਨਾਲ ਨਾ ਚਲੇ ਜਾਂਦੇ। ਫਿਰ ਉਹਨਾਂ ਨੇ ਹੋਰ ਖਾਹਿਸ਼ ਕੀਤੀ ਕਿ ਕੁਝ ਨਾ ਕੁਝ ਤੇ ਲਵੋ। ਤੇ ਫਿਰ ਬਾਬਾ ਸਾਹਿਬ ਨੇ ਕਿਹਾ ਕਿ ਜਿਹੜੇ ਮੇਰੇ ਇੱਥੇ ਬੈਠੇ ਨਾ ਸ਼ਾਗਿਰਦ ਜਿਹੜੇ ਪੜ੍ਹ ਰਹੇ ਨੇ, ਇਹਨਾਂ ਨੂੰ ਤੁਸੀਂ ਇਹ ਕਰੋ ਵੀ ਉਸ ਵੇਲੇ ਜਿਹੜੇ ਗੁਗਣੀਆਂ ਆਉਂਦੀਆਂ ਸਨ ਨਾ, ਇਹ ਜਿਹੜੀਆਂ ਹੁਣ ਕਣਕ ਦੀ ਮਿੱਠੀ ਆਪਾਂ ਉਬਾਲ ਲੈਂਦੇ ਆ, ਇਹ ਉਸ ਵੇਲੇ ਦੀ ਬਹੁਤ ਵੱਡੀ ਗਿਜ਼ਾ ਸੀ। ਉਸ ਤੋਂ ਇਲਾਵਾ ਪੀਲਕਾਂ ਜਿਹੜੀਆਂ ਪੱਕਦੀਆਂ ਸਨ ਉਹ ਉਹਨਾਂ ਦੇ ਸ਼ਾਗਿਰਦ ਖਾਂਦੇ ਸਨ। ਤੇ ਉਹਨਾਂ ਨੇ ਕਿਹਾ ਵੀ ਤੁਸੀਂ ਫਿਰ ਉਹਨਾਂ ਦੀ ਉਹ ਜਿਹੜੇ ਗੁਗਣੀਆਂ ਹਨ ਨਾ, ਉਹ ਉਹਨਾਂ ਦੀ ਤੁਸੀਂ ਦਾਵਤ ਕਰ ਦਿਓ। ਸੋ ਫਿਰ ਇੱਥੇ ਉਹਨਾਂ ਨੇ ਉਹ ਬਾਬਾ ਫਰੀਦ ਦੇ ਜਿਹੜੇ ਸ਼ਾਗਿਰਦ ਸਨ, ਉਹਨਾਂ ਦੇ ਖਾਸ ਆਪਣੇ ਲੋਕ ਸਨ, ਉਹਨਾਂ ਵਾਸਤੇ ਉਹ ਦਾਵਤ ਕੀਤੀ। ਇਹ ਬਾਬਾ ਫਰੀਦ ਨੇ ਕਬੂਲ ਕੀਤਾ ਤੇ ਉਹਨਾਂ ਨੇ ਕੋਈ ਹੋਰ ਚੀਜ਼ ਕਬੂਲ। ਮੈਂ ਗੱਲ ਕਰ ਰਿਹਾ ਸੀ ਚਿਸ਼ਤੀ ਪਰੰਪਰਾ ਦੀ ਜਾਂ ਚਿਸ਼ਤੀ ਸਿਲਸਿਲਾ ਦੀ। ਜਿਹੜੇ ਅਜਮੇਰ ਸ਼ਰੀਫ ਦਰਗਾਹ ਆ ਉਹ ਵੀ ਇਸੇ ਪਰੰਪਰਾ ਦਾ ਹਿੱਸਾ ਆ। ਤੇ ਜਿਹੜੇ ਉੱਥੇ ਬੈਠੇ ਮੌਜੂਦਾ ਉੱਥੇ ਜਿਹੜੇ ਪ੍ਰਬੰਧਕ ਨੇ ਉਹ ਇਹ ਕਲੇਮ ਕਰਦੇ ਨੇ ਕਿ ਅਸੀਂ ਸ਼ੇਖ ਫਰੀਦ ਦੀ ਇੰਨੀ ਅਗਲੀ ਜਿਹੜੀ ਪੀੜ੍ਹੀ ਆ। ਤੇ ਇਸ ਤਰ੍ਹਾਂ ਦੇ ਡਿਫਰੈਂਟ ਜਗ੍ਹਾ ਤੇ ਜਿਹੜੀਆਂ ਜਗ੍ਹਾ ਨੇ, ਜਿੱਦਾਂ ਹੁਣ ਇਹ ਓਰੀਜਨਲ ਜਗ੍ਹਾ ਇਹੀ ਆ ਪਾਕਪਟਨ ਵਾਲੀ, ਤੇ ਇੱਥੇ ਉਹਨਾਂ ਦੀ ਪਰੰਪਰਾ ਦਾ ਇਸ ਵੇਲੇ ਕੋਈ ਅੱਗੇ ਚੱਲਦਾ ਹੈ ਉਸ ਸਿਲਸਿਲੇ ਦਾ? ਜੀ, ਉਹਨਾਂ ਦੇ ਸਾਡੇ ਜਿਹੜੇ ਇੱਥੋਂ ਦੇ ਅੱਗੇ ਚੱਲ ਰਹੀ ਹੈ ਨਾ, ਗਿੱਦੀ ਨਸ਼ੀਨ ਬੋਲਦੇ ਨੇ, ਗੱਦੀ ਨਸ਼ੀਨ। ਹਾਂਜੀ, ਅੱਜ ਕੱਲ ਉਹਨਾਂ ਨੂੰ ਇੱਥੇ ਦੀਵਾਨ ਬੋਲਿਆ ਜਾਂਦਾ। ਸੋ ਸਿਲਸਿਲਾ ਤੇ ਉਹੀ ਉਹਨਾਂ ਦਾ ਚੱਲਿਆ ਆਉਂਦਾ ਨੇ ਦੀਵਾਨਾਂ ਦਾ। ਉਹੀ ਫੈਮਿਲੀ ਹੈ ਜਿਹੜੀ ਸ਼ੁਰੂ ਤੋਂ ਲੈ ਕੇ ਨਾ ਅੱਗੇ ਕੰਟੀਨਿਊਟੀ ਉਹਨਾਂ ਦੀ ਚੱਲੀ ਜਾਂਦੀ ਹੈ। ਲੇਕਿਨ ਇੱਕ ਹੋਰ ਚੀਜ਼ ਜਿਹੜੀ ਹੈ ਕਿ ਬਾਬਾ ਫਰੀਦ ਦਾ ਜਿਹੜਾ ਅਸਲ ਕੰਮ ਸੀ ਜਾਂ ਐਜ਼ ਅ ਸੁਜਵਾਨ ਜੋ ਬਾਬਾ ਫਰੀਦ ਸੀ, ਇਹ ਕੋਈ ਪਿਛਲੀਆਂ 1-2 ਸਦੀਆਂ ਦੇ ਵਿੱਚ ਨਾ ਇਹ ਚੀਜ਼ ਪਿੱਛੇ ਚਲੀ ਗਈ ਹੈ। ਮੀਆਂ ਮੁਹੰਮਦ ਬਖਸ਼ ਜਿਹੜੇ ਪੰਜਾਬੀ ਦੇ ਬਹੁਤ ਵੱਡੇ ਸੂਫੀ ਸ਼ਾਇਰ ਹਨ, ਉਹ ਤਾਂ ਜ਼ਿਕਰ ਕਰਦੇ ਨੇ ਬਾਬਾ ਫਰੀਦ ਦਾ ਐਜ਼ ਏ ਸੂਫੀ ਪੋਇਟ, ਐਜ਼ ਏ ਸੂਝਵਾਨ। ਹੁਣ ਅਸੀਂ ਜਿਤਨੇ ਵੀ ਇਹ ਲੋਕ ਖੜੇ ਨੇ, ਇਹਨਾਂ ਦੇ ਵਿੱਚੋਂ ਤੁਸੀਂ ਕਿਸੇ ਨੂੰ ਕਹੋ ਕਿ ਬਾਬਾ ਫਰੀਦ ਦਾ ਮੈਨੂੰ ਕੋਈ ਇੱਕ ਸ਼ਲੋਕ, ਕੋਈ ਇੱਕ ਸ਼ੇਰ, ਕੋਈ ਇੱਕ ਦੋੜਾ ਮੈਨੂੰ ਸੁਣਾ ਦੇ, ਇਹ ਜਿੰਨੇ ਲੋਕ ਆਏ ਨੇ ਕਿਸੇ ਨੂੰ ਨਹੀਂ ਪਤਾ ਹੋਣਾ। ਦੂਜੀ ਸਾਈਡ ਤੇ ਹੈ ਕਿ ਬਾਬਾ ਫਰੀਦ ਦਾ ਜਿਹੜਾ ਸ਼ੇਰੀ ਕੰਮ ਹੈ ਉਹ ਇਤਨਾ ਵੱਡਾ ਹੈ ਕਿ ਅੱਜ ਤੱਕ ਉਸ ਰਵਾਇਤ ਤੋਂ ਬਗਾਵਤ ਕੋ ਕਰ ਹੀ ਨਹੀਂ ਪਾਇਆ। ਬੁੱਲੇ ਸ਼ਾਹ ਨੇ ਉਸ ਦੇ ਵਿੱਚ ਆਪਣੀ ਕੰਟਰੀਬਿਊਟ ਕੀਤਾ ਹੈ ਪੰਜਾਬੀ ਸ਼ਾਇਰੀ ਦੇ ਵਿੱਚ। ਬਾਬਾ ਨਾਨਕ ਨੇ ਨਵੇਂ ਖਿਆਲ ਉਹਦੇ ਵਿੱਚ ਲੈ ਕੇ ਆਏ ਨੇ। ਲੇਕਿਨ ਅਸੀਂ ਹੋਲ ਟ੍ਰੈਡੀਸ਼ਨ ਕਵੀ ਹੈ ਨਾ, ਤੇ ਉਹ ਬਾਬਾ ਫਰੀਦ ਦੀ ਸੈੱਟ ਕੀਤੀ ਉਹ ਜਿਹੜੀ ਹੈ ਉਹਦੇ ਅੰਦਰ ਹੀ ਚੱਲ ਰਹੀ ਹੈ। ਹੁਣ ਟ੍ਰੈਡੀਸ਼ਨ ਕੀ ਹੈ? ਟ੍ਰੈਡੀਸ਼ਨ ਇਹ ਹੁੰਦੀ ਹੈ ਵੀ ਕਿਸੇ ਪੋਇਟਿਕ ਮਿਜ਼ਾਜ ਸੈੱਟ ਕਰ ਦੇਣਾ। ਜਿਸ ਤਰੀਕੇ ਤੋਂ ਉਰਦੂ ਪੋਇਟਰੀ ਦਾ ਅਸੀਂ ਕਹਿੰਦੇ ਨੇ ਕਿ ਵਲੀ ਦੁਕਨੀ ਨੇ ਇੱਕ ਮਿਜ਼ਾਜ ਸੈੱਟ ਕਰ ਦਿੱਤਾ, ਇਸੇ ਤਰੀਕੇ ਦੇ ਨਾਲ ਬਾਬਾ ਫਰੀਦ ਨੇ ਉਹ ਪੰਜਾਬੀ ਸ਼ਾਇਰੀ ਦਾ ਮਿਜ਼ਾਜ ਉਹ ਫਿੱਟ ਕਰ ਦਿੱਤਾ। ਉਹਦੇ ਅੰਦਰ ਜਿਹੜੀ ਹੈ ਉਹ ਕੋਈ ਅਸੀਂ ਇਹ ਨਹੀਂ ਕਹਿੰਦੇ ਵੀ ਜ਼ੁਲਫਾਂ ਦੀ ਗੱਲ ਹੈ, ਉਹਦੇ ਅੰਦਰ ਬੁੱਲਾਂ ਦੀ ਗੱਲ ਹੈ, ਇਨਸਾਨੀ ਜੁੱਸੇ ਪੂਰੇ ਦੀ ਗੱਲ ਹੈ, ਇਨਸਾਨੀ ਲੋੜਾਂ ਦੀ ਗੱਲ ਹੈ। ਇਸ ਖਿੱਤੇ ਦੇ ਇਨਸਾਨ ਦੇ ਨਾਲ ਵਾਪਰ ਕੀ ਰਹੀ ਹੈ, ਬਾਦਸ਼ਾਹੀਆਂ ਉਸ ਦੇ ਨਾਲ ਕੀ ਉਹਦਾ ਇਸਤਿਸਾਲ ਕਰ ਰਹੀਆਂ ਹਨ, ਇਹ ਸ਼ੇਰੀ ਰਵਾਇਤ ਬਣਾਉਣ ਵਾਲੇ ਬਾਬਾ ਫਰੀਦ ਹੈ। ਉਸੇ ਨੂੰ ਸ਼ਾਹ ਹੁਸੈਨ ਲੈ ਕੇ ਚੱਲਦੇ ਨੇ, ਉਸੇ ਨੂੰ ਹੀ ਬਾਬਾ ਨਾਨਕ ਸਰਕਾਰ ਲੈ ਕੇ ਚੱਲਦੇ ਨੇ, ਉਸੇ ਨੂੰ ਹੀ ਹਜ਼ਰਤ ਸੁਲਤਾਨ ਬਾਹੂ ਲੈ ਕੇ ਚੱਲਦੇ ਨੇ, ਉਸੇ ਨੂੰ ਹੀ ਹਜ਼ਰਤ ਬੁੱਲੇ ਸ਼ਾਹ ਲੈ ਕੇ ਚੱਲਦੇ ਨੇ, ਉਸੇ ਨੂੰ ਹੀ ਵਾਰਿਸ ਸ਼ਾਹ ਸਰਕਾਰ ਲੈ ਕੇ ਚੱਲਦੇ ਨੇ। ਸੋ ਉਹ ਰਵਾਇਤ ਅੱਜ ਵੀ ਪੰਜਾਬੀ ਸ਼ਾਇਰੀ ਜਿਹੜੀ ਹੈ, ਪੰਜਾਬੀ ਸ਼ਾਇਰੀ ਦੇ ਅੰਦਰ ਤੁਹਾਨੂੰ ਨਾ ਇਸ਼ਕ ਆਸ਼ਕੀ ਦੇ ਜਿਹੜੇ ਮੌਜੂਦਾ ਹਨ ਨਾ, ਜਿਹੜੇ ਉਰਦੂ ਪੋਇਟਰੀ ਦੇ ਅੰਦਰ ਮਿਲਦੇ ਨੇ, ਉਹ ਘੱਟ ਮਿਲਣਗੇ। ਪੂਰੇ ਇਨਸਾਨੀ ਜੁੱਸੇ ਦੀਆਂ ਲੋੜਾਂ ਉਹਦੇ ਉਹ ਜ਼ਿਆਦਾ ਮਿਲਣਗੇ। ਬਿਲਕੁਲ, ਪੀਲੂ ਦੀ ਸ਼ਾਇਰੀ ਚ ਛੱਡ ਕੇ ਥੋੜੀ ਜੀ ਜੇ ਪੀਲੂ ਨੂੰ ਛੱਡ ਦਈਏ ਜਿੰਨਾ ਮਿਰਜ਼ਾ ਲਿਖਿਆ, ਤੇ ਬਾਕੀ ਸਾਰਿਆਂ ਦੀ ਜਿਹੜੀ ਰਵਾਇਤ ਆ ਉਹ ਇਸ਼ਕ ਕੀ ਕੀਅਲ ਜ਼ਿਆਦਾ ਹੈ ਸੂਫੀਆਂ ਚੋਂ। ਪਰ ਲੇਕਿਨ ਹੁੰਦਾ ਹੈ ਕਿਸੇ ਵੀ ਖਿੱਤੇ ਦੇ ਅੰਦਰ ਨਾ ਕੋਈ ਐਸਾ ਹੈ ਕਿ ਉਸ ਚੀਜ਼ ਨੂੰ ਹਟ ਕੇ ਉਸ ਤੋਂ ਕੁਝ ਸੋਚਦਾ ਹੈ, ਤੇ ਉਹਦੇ ਅੰਦਰ ਤੇ ਉਹ ਅਸੀਂ ਪੀਲੂ ਨੂੰ ਵੀ ਸਲਾਮ ਕਰਦੇ ਹਾਂ ਕਿ ਬਹੁਤ ਵੱਡੀ। ਇੱਕ ਥੋੜੀ ਚੀਜ਼ ਸਮਝਾਓ ਮੈਨੂੰ। ਤੁਸੀਂ ਕਹਿ ਰਹੇ ਹੋ ਕਿ ਇਹ ਉਸ ਸਮੇਂ ਦੀ ਸਟੇਟ ਦੇ ਖਿਲਾਫ ਇੱਕ ਇਨਕਲਾਬੀ ਇਹਨਾਂ ਦੀ ਰਵਾਇਤ ਰਹੀ ਹੈ, ਤੇ ਬਾਬੇ ਫਰੀਦ ਦੀ ਬਾਣੀ ਤੇ ਨਿਮਰਤਾ ਤੇ ਨੀਵੇਂ ਹੋ ਕੇ ਚੱਲਣ ਨੂੰ ਸਾਨੂੰ ਬਹੁਤ ਕਹਿੰਦੀ ਆ। ਫਰੀਦਾ ਜੋ ਤਿੰਨ ਮਾਰ ਮੁੱਕੀਆਂ ਤਿੰਨਾਂ ਨਾ ਮਾਰ ਸੁਣ, ਕਰ ਤਿੰਨਾਂ ਦੇ ਜਾਏ ਕੇ ਪੈਰ ਉਹਨਾਂ ਦੇ ਚੁੰਮ, ਬਾਬਾ ਇਹ ਕਹਿੰਦਾ ਆ। ਬਾਬਾ ਫਿਰ ਹੋਰ ਬਹੁਤ ਸਾਰਾ ਜਿਹੜਾ ਗੁਰਬਾਣੀ ਚ ਚੀਜ਼ਾਂ ਦਰਜ ਨੇ ਜਿੰਨੀਆਂ। ਔਰ ਦੂਜੀ ਗੱਲ ਮੈਂ ਤੁਹਾਡੇ ਕੋਲ ਇਹ ਜਾਣਨੀ ਚਾਹੁੰਦਾ ਆ ਕਿ ਇਸਲਾਮ ਦੇ ਨਾਂ ਤੇ ਕੰਟਰੀ ਬਣਿਆ ਹੋਇਆ, ਉੱਥੇ ਇਹਨਾਂ ਦੀ ਜਿਹੜੀ ਰਵਾਇਤੀ ਜਿਹੜੀ ਇਹਨਾਂ ਦੀ ਐਜੂਕੇਸ਼ਨ ਦੀ ਗੱਲ ਆ ਜਾਂ ਪੜ੍ਹਾਈ ਦੇ ਵਿੱਚ ਇਹਨਾਂ ਸੂਫੀਆਂ ਨੂੰ ਕਿਉਂ ਨਹੀਂ ਪੜ੍ਹਾਇਆ ਜਾਂਦਾ? ਮੈਂ 10ਵੀਂ ਜਮਾਤ ਚ ਚੱਲਦੇ ਬਹੁਤ ਸੋਹਣੀ ਗੱਲ ਫਰੀਦ ਨੂੰ ਪੜ੍ਹ ਲਿਆ ਸੀਗਾ। ਅਸੀਂ ਅੱਗੇ ਨਿਕਲ ਜਾਵਾਂਗੇ। ਤੁਹਾਡੀ ਜਿਹੜੀ ਪਹਿਲੀ ਗੱਲ ਹੈ ਕਿ ਜਿਹੜੇ ਬਾਬਾ ਫਰੀਦ ਦੀ ਨਿਮਰਤਾ ਹੈ, ਝੁਕਣਾ ਹੈ, ਹਰ ਇਨਸਾਨ ਦੇ ਅੰਦਰ ਉਹ ਝੁਕਾਓ ਹੋਣਾ ਚਾਹੀਦਾ ਹੈ, ਹੁੰਦਾ ਹੈ। ਦੂਸਰੀ ਐਂਡ ਤੇ ਬਾਬਾ ਫਰੀਦ ਇਹ ਵੀ ਤੇ ਕਹਿੰਦਾ ਹੈ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਏ ਜਗ, ਉੱਚੇ ਚੜ ਕੇ ਵੇਖਿਆ ਤੇ ਘਰ ਘਰ ਇਹ ਅੱਗ। ਹੁਣ ਸਾਨੂੰ ਸਮਝਣ ਦੀ ਲੋੜ ਹੈ ਵੀ ਉਹ ਅੱਗ ਕਿਹੜੀ ਹੈ। ਉਹ ਅੱਗ ਇਹ ਹੈ, ਉਹ ਇਸਤਸਾਲੀ ਦੀ ਅੱਗ ਹੈ। ਜਿਹੜੇ ਦੂਸਰਿਆਂ ਦੇ ਹੱਕ ਮਾਰੇ ਜਾ ਰਹੇ ਨੇ, ਇਹ ਉਹਨਾਂ ਦੀ ਅੱਗ ਹੈ। ਠੀਕ ਹੈ, ਹੁਣ ਆ ਗਿਆ ਪਾਕਿਸਤਾਨ ਬਣ ਜਾਂਦਾ 1947 ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਇੱਥੋਂ ਦਾ ਨਿਸਾਬ ਤਰਤੀਬ ਦਿੰਦਾ, ਉਹਨਾਂ ਦੇ ਵਿੱਚ ਬਾਬਾ ਫਰੀਦ ਨੂੰ ਇੱਕ ਪੀਰ ਦੇ ਤੌਰ ਤੇ ਦਿਖਾਇਆ ਗਿਆ।
ਬਾਬਾ ਫਰੀਦ ਨੂੰ ਇੱਕ ਸੂਝਵਾਨ ਦੇ ਤੌਰ ਤੇ ਨਹੀਂ ਦਿਖਾਇਆ ਗਿਆ, ਕਿਉਂਕਿ ਸਾਡੀ ਸਟੇਟ ਨੂੰ ਇਹ ਬਾਰੇ ਨਹੀਂ ਖਾਂਦਾ ਸੀ ਕਿ ਇਸ ਤਰੀਕੇ ਦੇ ਜਿਤਨੇ ਰੋਸ਼ਨ ਦਿਮਾਗ ਲੋਕ ਹਨ ਉਹਨਾਂ ਨੂੰ ਐਜ਼ ਇਟ ਇਜ਼ ਉਂਝ ਪੜਾਇਆ ਜਾਵੇ, ਕਿਉਂਕਿ ਉਹਨਾਂ ਨੇ ਕੁਝ ਹੋਰ ਪੜਾਉਣਾ ਸੀ। ਸੋ ਉਹਦੇ ਵਿੱਚ ਜਿਹੜੇ ਸੂਫੀ ਸ਼ਾਇਰ ਸਨ ਉਹਨਾਂ ਨੂੰ ਟੋਟਲ ਨਿਗਲੈਕਟ ਕਰ ਦਿੱਤਾ ਗਿਆ, ਉਹਨਾਂ ਨੂੰ ਨਿਸਾਬਾਂ ਤੋਂ ਬਾਹਰ ਕਰ ਦਿੱਤਾ ਗਿਆ, ਉਹਨਾਂ ਨੂੰ ਨਹੀਂ ਬੁੱਲੇ ਦਾ ਸਮਝ ਆਉਂਦਾ ਹੈ, ਉਹਨਾਂ ਨੂੰ ਪੀਰ ਬਣਾ ਦਿੱਤਾ ਗਿਆ। ਬਾਬਾ ਫਰੀਦ ਦੀ ਬਾਣੀ ਚੋਂ ਜਿੰਨਾ ਕਿ ਮੈਂ ਪੜਿਆ ਜਾਂ ਸੁਣਿਆ, ਜਿੱਦਾਂ ਤੁਸੀਂ ਕਹਿ ਰਹੇ ਨਾ ਕਿ ਇੱਕ ਇਨਕਲਾਬੀ ਤਹਿਰੀਰ ਸੀਗੀ ਉਸ ਸਮੇਂ ਦੀ, ਜਿੱਦਾਂ ਆਪਾਂ ਮੰਨਦੇ ਵੀ ਹਾਂ ਸੂਫੀਆਂ ਦੀ ਥੋੜੀ ਜੀ, ਚਲੋ ਆਪਾਂ ਉਹਨਾਂ ਸ਼ਬਦਾਂ 'ਚ ਨਹੀਂ ਜਾਂਦੇ ਕਿ ਐਂਟੀ ਇਸਲਾਮ ਸੀ ਜਾਂ ਐਂਟੀ ਹੁਕੂਮਤ ਸੀ, ਕਿੱਥੇ ਸੀ, ਪਰ ਜਿੱਦਾਂ ਬਾਬੇ ਫਰੀਦ ਦੀ ਬਾਣੀ 'ਚ ਨਾ ਜਿੱਦਾਂ ਨਿਮਰਤਾ ਤੇ ਥੱਲੇ ਲੈ ਕੇ ਜਾਣ ਦੀ ਗੱਲ ਜਿਹੜੀ ਹੈ ਮਨੁੱਖ ਨੂੰ, ਉਹ ਬੜੀ, ਜਿੱਦਾਂ ਪਹਿਲਾਂ ਮੈਂ ਕਿਹਾ ਸੀ ਤਿੰਨ ਮਾਰਨ ਮੁੱਕੀਆਂ ਵਾਲੀ, ਇਸੇ ਤਰ੍ਹਾਂ ਉਹ ਆਪਣੇ ਆਪ ਨੂੰ ਵੀ ਕਹਿੰਦੇ ਆ, ਫਰੀਦਾ ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖਣਾ ਲੇਖ ਹੈ ਨਾ, ਤੇ ਆਪਣੇ ਗਰੀਬਾਨ ਮੇ ਜਿਹੜੀ ਰਾਤੀ ਗੱਲ ਕਰਦੇ ਆ ਰੀਲਾਂ ਸਿਰ ਨੀਵਾ ਕਰ ਦੇਖ, ਠੀਕ ਹੈ ਨਾ। ਫਿਰ ਉਹ ਇੱਕ ਹੋਰ ਕਹਿੰਦੇ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ, ਗੁਨਹੀ ਭਰਿਆ ਮੈਂ ਭਰਾ ਲੋਕ ਕਹਿਣ ਦਰਵੇਸ਼, ਸੁਣਿਆ ਨਾ ਸਾਰਿਆਂ ਨੇ। ਤੇ ਬਾਬੇ ਇੰਨੇ ਮਤਲਬ ਗਰਾਊਂਡ ਟੂ ਅਰਥ, ਤੇ ਨਾਲ ਦੀ ਨਾਲ ਉਹ ਹਾਕਮ ਜਮਾਤਾਂ ਨੂੰ ਅੱਖਾਂ 'ਚ ਰੜਕਦੇ ਵੀ ਆ। ਇਹ ਦੋ ਦੂਰਾ ਦਵੰਦ ਮੈਂ ਕੀ ਤੁਹਾਨੂੰ ਦੱਸਣਾ, ਅਸੀਂ ਅਗਰ ਜਿਹੜਾ ਤੁਸੀਂ ਹਵਾਲਾ ਦੇ ਰਹੇ ਹੋ ਨਾ, ਬੁੱਲੇ ਸ਼ਾਹ ਦਾ ਹਵਾਲਾ ਦੇ ਰਹੇ ਹੋ, ਬੁੱਲੇ ਸ਼ਾਹ ਦੀ ਇਬਤਦਾਈ ਸ਼ਾਇਰੀ ਅਸੀਂ ਪੜ੍ਹੀਏ ਤਾਂ ਉਹਦੇ ਅੰਦਰ ਵੀ ਸਾਨੂੰ ਸਾਰਾ ਕੁਝ ਇਹ ਮਿਲੇਗਾ। ਬਾਬਾ ਫਰੀਦ ਦੀ ਵੀ ਅਗਰ ਇਬਤਦਾਈ ਸ਼ਾਇਰੀ ਦੇ ਅੰਦਰ ਜਿਹੜੇ ਸ਼ਲੋਕ ਹਨ, ਅਸੀਂ ਕਿਉਂਕਿ ਇਸ ਨੂੰ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ, ਇਹ ਟਾਈਮ ਪੀਰੀਅਡ ਬਹੁਤ ਪਹਿਲੇ ਦਾ, ਬੁੱਲੇ ਸ਼ਾਹ ਦਾ ਟਾਈਮ ਪੀਰੀਅਡ ਬਹੁਤ ਬਾਅਦ ਦਾ, ਬਿਲਕੁਲ। ਲੇਕਿਨ ਬਾਬਾ ਫਰੀਦ ਦੇ ਅੰਦਰ ਇਹ ਸ਼ੁਰੂਆਤ ਹੋ ਚੁੱਕੀ ਸੀ, ਲੇਕਿਨ ਬਾਬਾ ਫਰੀਦ ਚੂੰਕਿ ਜੁੜੇ ਰਹੇ ਇੱਕ ਦਰਗਾਹ ਦੇ ਨਾਲ, ਇਸ ਲਈ ਉਸਨੇ ਉਹਨਾਂ ਲਾਈਨ ਦੇ ਅੰਦਰ ਰਹਿ ਕੇ ਹੀ ਉਹ ਸਾਰਾ ਕੰਮ ਕੀਤਾ, ਇੱਕ ਸਿਲਸਿਲੇ ਦੇ ਅੰਦਰ ਰਹਿ ਕੇ ਕੰਮ ਕੀਤਾ। ਲੇਕਿਨ ਜਿਹੜਾ ਬਾਅਦ ਦੇ ਵਿੱਚ ਬੁੱਲੇ ਸ਼ਾਹ ਕਰ ਰਿਹਾ ਹੈ, ਬਾਬਾ ਨਾਨਕ ਕਰ ਰਿਹਾ ਹੈ, ਇਹ ਸਿਲਸਿਲਾ ਸ਼ੁਰੂਆਤ ਬਾਬਾ ਫਰੀਦ ਨੇ ਹੀ ਕਰ ਦਿੱਤੀ ਸੀ। ਬਾਬਾ ਫਰੀਦ ਦੀ ਸ਼ਾਇਰੀ ਦਾ ਇਹ ਮਤਲਬ ਨਹੀਂ ਹੈ ਕਿ ਉਹਨਾਂ ਨੇ ਕਿਸੇ ਨੂੰ ਉਹ ਜਿਹੜੇ ਪਿਨ ਪੁਆਇੰਟ ਚੀਜ਼ਾਂ ਨਹੀਂ ਕੀਤੀਆਂ। ਜਿਵੇਂ ਪਹਿਲੇ ਉਹਦੇ ਅੰਦਰ ਤੁਹਾਨੂੰ ਉਹਨਾਂ ਦਾ ਇੱਕ ਸੁਣਾ ਰਿਹਾ ਸੀ ਸ਼ਲੋਕ ਕਿ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਭਾਏ ਜੱਗ, ਉੱਚੇ ਚੜ ਕੇ ਵੇਖਿਆ ਘਰ ਘਰ ਇਹ ਅੱਗ। ਸੋ ਇਹ ਘਰ ਘਰ ਜਿਹੜੀ ਇਹ ਅੱਗ ਹੈ ਉਹ ਕਿਸ ਦੀ ਹੈ? ਉਹ ਉਸ ਵੇਲੇ ਦੀ ਜਿਹੜੀ ਹਾਕਮਸ਼ਾਹੀਆਂ ਲਾ ਰਹੀਆਂ ਨੇ ਉਹਦੀ ਤੇ ਅੱਗ ਹੈ। ਬਾਬਾ ਫਰੀਦ ਨੇ ਉਹਦਾ ਕੋਈ ਖੁੱਲ ਕੇ ਇਜ਼ਹਾਰ ਨਹੀਂ ਕੀਤਾ, ਲੇਕਿਨ ਉਸ ਲਾਈਨ ਤੇ ਲਾ ਦਿੱਤਾ। ਇਹ ਇੰਜ ਹੀ ਹੁੰਦਾ, ਜਿਵੇਂ ਅਸੀਂ ਨਹੀਂ ਕਹਿੰਦੇ ਵੀ ਅਸੀਂ ਇਸ ਵੇਲੇ ਪੰਜਾਬੀ ਨਹੀਂ ਪੜਾਈ ਜਾ ਰਹੀ, ਲੇਕਿਨ ਅਸੀਂ ਪੰਜਾਬੀ ਦਾ ਹੋਕਾ ਭਰ ਰਹੇ ਹਾਂ। ਆਉਣ ਵਾਲੀ ਨਸਲਾਂ ਨੂੰ ਜੇ ਸੁਰਤ ਆ ਜਾਏਗੀ ਤੇ ਇਹਨੂੰ ਖੁੱਲ ਕੇ ਉਹ ਆਪਣਾ ਹੱਕ ਹੋਰ ਮਨਵਾ ਲੈਣਗੇ। ਬਾਬਾ ਫਰੀਦ ਨੇ ਵੀ ਇਹੀ ਕੰਮ ਕੀਤਾ, ਉਹਨਾਂ ਨੇ ਮੁੱਢ ਬੰਨ ਦਿੱਤਾ ਸੀ। ਉਸ ਮੁੱਢ ਦੀ ਬੇਸ ਤੇ ਅੱਗੇ ਫਿਰ ਸਾਰਾ ਕੁਝ ਹੁੰਦਾ ਗਿਆ। ਉਸ ਮੁੱਢ ਦੀ ਬੇਸ ਤੇ ਇੱਥੋਂ ਦੀ ਜਿਹੜੀ ਭਗਤੀ ਮੂਵਮੈਂਟ ਹੈ ਉਹ ਵੀ ਚੱਲਦੀ ਹੈ, ਸਾਰਾ ਕੁਝ ਹੁੰਦਾ ਹੈ। ਇੱਕ ਵੱਡਾ ਪੋਇਟਿਕ ਸਿਲਸਿਲਾ, ਇੱਕ ਵਿਰਸਾ ਜਿਹੜਾ ਹੈ ਸੂਫੀ ਸ਼ਾਇਰੀ ਦਾ, ਉਹ ਬਾਬਾ ਫਰੀਦ ਦੇ ਨਾਂ ਸ਼ੁਰੂ ਕਰਦੇ ਤੇ ਸਾਡੇ ਕੋਲ ਨਾ। ਬਿਲਕੁਲ। ਅੱਛਾ, ਹੁਣ ਜੇ ਆਪਾਂ ਗੁਰਮਤ ਦੀ ਜਿਹੜਾ ਸਾਡਾ ਸਿਧਾਂਤ ਹੈ, ਗੁਰਮਤ ਸਿਧਾਂਤ ਆ, ਜਿਹੜੀ ਗੁਰਬਾਣੀ ਦੀ ਜਿਹੜੀ ਆਈਡੀਓਲੋਜੀ ਜਾਂ ਜਿਹੜੀ ਫਿਲਾਸਫੀ ਦੀ ਗੱਲ ਕਰਦੇ ਆ, ਉਹਦੇ ਵਿੱਚ ਵੀ ਜਦੋਂ ਤੁਹਾਡੇ ਵਰਗੇ ਵਿਦਵਾਨ ਲੋਕ ਗੱਲ ਕਰਦੇ ਆ ਤੇ ਉਹ ਹਮੇਸ਼ਾ ਬਾਬੇ ਨਾਨਕ ਨੂੰ ਕੋਟ ਕਰਦੇ, ਕਿਉਂਕਿ ਬਾਬੇ ਨਾਨਕ ਦੀ ਬਾਣੀ ਵੀ ਸੂਫੀਆਂ ਦੀ ਤਰਜ਼ ਤੇ ਬੜੀ ਰੈਵੋਲੂਸ਼ਨਰੀ ਆ। ਬਾਅਦ ਚਾਹੇ ਲੋਕਾਂ ਨੇ ਉਹ ਕੰਮ ਤੇ ਕੀਤਾ, ਉਹਨੂੰ ਇਕੱਠਾ ਕੀਤਾ, ਜਿਹੜਾ ਬਾਬੇ ਨੇ ਅੱਗੇ ਪਹੁੰਚਾਇਆ, ਉਹਨੂੰ ਜੋੜ ਕੇ ਸੰਪਾਦਨਾ ਵੀ ਕਰਤੀ, ਪਰ ਜਿਹੜੀ ਉਹਨਾਂ ਦੀ ਜਿਹੜੀ ਬਾਅਦ ਚ ਆਈ ਆ ਕਵਿਤਾ ਜਾਂ ਬਾਣੀ ਜਿਹੜੀ ਆਈ ਆ, ਉਹਦੇ ਵਿੱਚ ਉਹ ਰੋਹ ਜਾਂ ਉਹ ਜਿਹੜਾ ਸਟਾਇਰ ਜਾਂ ਉਹ ਚੀਜ਼ ਨਹੀਂ ਹੈ ਜਿਹੜੀ ਬਾਬੇ ਨਾਨਕ ਦੀ ਬਾਣੀ ਚ ਆਈ ਆ। ਜਦੋਂ ਬਾਬਾ ਨਾਨਕ ਕਹਿੰਦਾ ਜੇ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਹੈਨਾ, ਇਸ ਮਾਰਗ ਪੈ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਬਾਬਰ ਬਾਣੀ ਤੇ ਚਲੇ 90% ਸਿੱਖ ਸਮਝਦੇ ਗੁਰੂ ਗੋਬਿੰਦ ਸਿੰਘ ਦੀ ਹੋਣੀ, ਉਹਨੇ ਤਲਵਾਰ ਨਾਲ ਚੱਲਿਆ ਸੀ, ਲੜਾਈ ਲੜੀ ਸੀ, ਉਹਨਾਂ ਨੂੰ ਇਹ ਪਤਾ ਨਹੀਂ ਵੀ ਬਾਬੇ ਨਾਨਕ ਦੀ ਫਿਲਾਸਫੀ ਉੱਤੋਂ ਚੁਰੀ ਆ, ਹੈਨਾ। ਤੇ ਬਾਅਦ ਦੀ ਜਿਹੜੀ ਪਰੰਪਰਾ ਆ ਸਾਡੀ, ਉਹਦੇ ਵਿੱਚ ਆ ਕੇ ਲਾਸਟ ਵਿੱਚ ਜਿਹੜੇ ਆ ਗੁਰੂ ਤੇਗ ਬਹਾਦਰ ਦੇ ਸ਼ਲੋਕਾਂ ਨੂੰ ਜੇ ਕੱਢ ਦਈਏ ਤੇ ਫਿਰ ਬਾਕੀ ਸਾਰਾ ਸਿਲਸਿਲਾ ਉਹ ਜ਼ਿਆਦਾ ਜਿਹੜਾ ਉਹ ਰਹੱਸਵਾਦੀ ਤੇ ਰੂਹਾਨੀਅਤ ਵਾਲਾ ਹੋ ਜਾਂਦਾ। ਬਾਬੇ ਨਾਨਕ ਦੀ ਫਿਲਾਸਫੀ ਲੋਕਾਂ ਨਾਲ ਜੁੜ ਕੇ ਨੀਵੇਂ ਨਾਲ ਲਾ ਕੇ ਚੱਲਦੀ। ਬਾਬਾ ਫਰੀਦ ਦੀ ਜਿਹੜੀ ਫਿਲਾਸਫੀ ਹੈ ਨਾ, ਉਹ ਤਾਂ ਟੋਟਲੀ ਇੱਕ ਤਰ੍ਹਾਂ ਦੀ ਮੂਵਮੈਂਟ ਹੈ ਨਾ। ਬਾਬਾ ਫਰੀਦ ਨੇ ਮੂਵਮੈਂਟ ਸ਼ੁਰੂ ਨਹੀਂ ਕੀਤੀ, ਬਾਬਾ ਫਰੀਦ ਨੇ ਉਸ ਲਾਈਨ ਦਾ ਦੱਸ ਦਿੱਤਾ ਜੀ, ਉਹ ਚਾਨਣਾ ਦੇ ਦਿੱਤਾ ਕਿ ਇਸ ਰਸਤੇ ਤੇ ਚੱਲ ਕੇ ਤੁਸੀਂ ਇਹ ਕਰ ਸਕਦੇ ਹੋ। ਬਾਬਾ ਨਾਨਕ ਸਰਕਾਰ ਉਹ ਇੱਕ ਮੂਵਮੈਂਟ ਸ਼ੁਰੂ ਕਰ ਚੁੱਕੀ। ਬਿਲਕੁਲ ਇਸੇ ਤਰੀਕੇ ਦੇ ਨਾਲ ਬਾਰ-ਬਾਰ ਬੁੱਲੇ ਸ਼ਾਹ ਦਾ ਜ਼ਿਕਰ ਆਏਗਾ, ਕਿਉਂਕਿ ਤੁਹਾਨੂੰ ਦੋ ਸ਼ਖਸੀਅਤਾਂ ਜਿਹੜੀਆਂ ਹਨ ਪੰਜਾਬ ਦੇ ਅੰਦਰ, ਬਾਬਾ ਨਾਨਕ ਸਰਕਾਰ, ਬਾਬਾ ਬੁੱਲੇ ਸ਼ਾਹ ਸਰਕਾਰ, ਇਹਨਾਂ ਨੇ ਉਹੀ ਕੰਮ ਕੀਤਾ ਹੈ ਜਿਹੜਾ ਅੱਗੇ ਆ ਕੇ ਇੱਕ ਰੈਜ਼ਿਸਟੈਂਸ ਬਣਦਾ ਹੈ। ਹੁਣ ਬਾਬਾ ਬੁੱਲੇ ਸ਼ਾਹ ਦਾ ਜਿਹੜਾ ਸ਼ੁਰੂ ਕੀਤਾ ਹੈ ਉਹ ਕਿਸਾਨੀ ਦੀ ਮੂਵਮੈਂਟ ਹੈ। ਜਿੱਥੇ ਵੀ ਤੁਹਾਨੂੰ ਕਿਸਾਨੀ ਦੀ ਮੂਵਮੈਂਟ ਹੋਵੇ, ਕਿਸਾਨਾਂ ਦੇ ਰਾਈਟਸ ਦੀ ਗੱਲ ਹੋਏਗੀ, ਬੁੱਲੇ ਸ਼ਾਹ ਨੂੰ ਯਾਦ ਰੱਖਿਆ ਜਾਣਾ ਚਾਹੀਦਾ। ਸੋ ਇਸੇ ਤਰੀਕੇ ਦੇ ਨਾਲ ਬਾਬਾ ਨਾਨਕ ਸਰਕਾਰ ਹੈ, ਉਹਨਾਂ ਨੇ ਜਿਹੜੀ ਉਹ ਮੂਵਮੈਂਟ ਸ਼ੁਰੂ ਕਰ ਦਿੱਤੀ ਸੀ, ਅੱਗੇ ਉਹ ਮੂਵਮੈਂਟ ਦੀ ਕੰਟੀਨਿਊਟੀ ਇੱਕ ਬਣਦੀ ਗਈ। ਜਿਹੜੇ ਗੁਰੂ ਸਾਹਿਬਾਨ ਆਂਦੇ ਗਏ, ਸੋ ਉਹ ਤਾਕਤ ਤੇ ਉਹਨਾਂ ਨੂੰ ਬਣਦੀ ਗਈ, ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਗਈ। ਲੇਕਿਨ ਮੇਰਾ ਮੰਨਣਾ ਇਹ ਹੈ, ਇਹਨੂੰ ਕੋਈ ਹੋਰ ਮੰਨੇ ਜਾਂ ਨਾ ਮੰਨੇ,
ਕਿ ਬਾਬਾ ਫਰੀਦ ਦੀਆਂ ਲਾਈਨਸ ਉਹਨਾਂ ਨੂੰ ਉਹਨਾਂ ਵਾਸਤੇ ਹੋਰ ਰਸਤਾ ਜਿਹੜਾ ਸੀ ਉਹ ਆਸਾਨ ਕੀਤਾ। ਬਿਲਕੁਲ ਜੀ, ਉਹਨਾਂ ਨੇ ਇੱਕ ਮੀਲ ਪੱਥਰ ਸਾਹਿਬ ਕਰ ਪਾੜਤਾ, ਉਹਦੇ ਉੱਤੇ ਅੱਗੇ ਵਿਚਾਰਧਾਰਾ ਜਿਹੜੀਆਂ ਉਹ ਚੱਲਦੀਆਂ। ਬਹੁਤ ਸ਼ੁਕਰੀਆ ਰਜਾ ਜੀ, ਬਹੁਤ ਵਧੀਆ ਅੱਛੀਆਂ ਗੱਲਾਂ ਤੁਹਾਡੇ ਕੋਲ। ਹੁਣ ਅਸੀਂ ਨਾ ਥੋੜਾ ਜਿਹਾ ਜੇ ਜਾਣ ਲਵੀਏ, ਸਾਡੇ ਕੋਲ ਕੁਝ ਲੋਕ ਖੜੇ ਨੇ ਤੇ ਇੱਥੇ ਦਰਬਾਰ ਸ਼ਰੀਫ ਤੇ ਆਣ ਦਿਓ, ਇੱਕ ਮਿੰਟ ਆਣ ਦਿਓ ਗੱਲਬਾਤ ਕਰਨੀ। ਗੱਲ ਕਰ ਲੈਂਦੇ ਯਾਰ ਸਾਨੂੰ ਲੋਕਾਂ ਨਾਲ, ਸਿਰਫ 2-3 ਲੋਕਾਂ। ਹਾਂਜੀ, ਕੀ ਨਾਂ ਹੈ ਤੁਹਾਡਾ ਜੀ? ਜੀ ਨੇੜੇ ਮੁਹੰਮਦ ਰਜ਼ਾਕ। ਕਿੱਥੋਂ ਆਏ ਨੇ? 50 ਪਿੱਛਾ ਕੱਢੇ ਰੰਗ ਸ਼ਾਹ। ਅੱਛਾ, ਨੇੜੂ ਹੀ ਆਏ ਨੇ। ਤੇ ਅਸੀਂ ਕੋ ਚਾਹਾਂਗੇ ਕਿ ਬਾਬਾ ਫਰੀਦ ਦਾ ਨਾ ਕੋਈ ਇੱਕ ਦੋਹਾ, ਕੋਈ ਸ਼ਲੋਕ ਉਹਨਾਂ ਦੀ ਜਿਹੜੀ ਸ਼ਾਇਰੀ ਕੀਤੀ ਹੈ, ਕੋਈ ਉਹਦੇ ਚੋਂ ਨਾ ਕੋਈ ਇੱਕ ਮਿਸਰਾ ਜਾਂ ਕੋਈ ਉਹ ਤਾਂ ਸੁਣਾ ਦੇ। ਮੈਂ ਤਾਂ ਇੱਕੋ ਹੀ ਆਂਦਾ, ਮੁਹੱਬਤ ਸਰਕਾਰ ਨਾਲ ਹੈ। ਹਾਂ ਵੀ ਸੁੱਕੀ ਮਿੱਸੀ ਖਾ ਫਰੀਦਾ, ਪਾਣੀ ਠੰਡਾ ਪੀ, ਕਿਸੇ ਦੀ ਚੋਪੜੀ ਵੇਖ ਕੇ ਕਿਉਂ ਤਰਸਾਈਏ ਜੀ। ਬਹੁਤ ਸੋਹਣਾ, ਬਹੁਤ ਸੋਹਣਾ ਯਾਦ ਰੱਖਿਆ ਤੁਸੀਂ, ਬਹੁਤ ਸੋਹਣਾ ਰੱਖਿਆ। ਹਾਂਜੀ, ਬਹੁਤ ਵਧੀਆ। ਤੁਸੀਂ ਨਾ ਜਦੋਂ ਵੀ ਇੱਥੇ ਆਇਆ ਕਰੋ ਨਾ ਤੇ ਇਹ ਪੜ੍ਹ ਲਿਆ ਕਰੋ, ਇਹ ਨਾ ਇਹਨਾਂ ਦੇ ਲਿਖੇ ਹੋਣ, ਬਾਬਾ ਫਰੀਦ ਦੇ ਸ਼ਲੋਕ ਲਿਖੇ ਹੋਣ। ਸ਼ਲੋਕ ਵੀ ਬੋਲਦੇ ਨੇ, ਆਪਾਂ ਦੋੜੇ ਬੋਲਨੇ ਆ, ਪਹਿਲੇ ਦੋਹਾ ਹੁੰਦਾ। ਤੇ ਕੋਈ ਇੱਥੇ ਨਾ ਕੋਈ ਇਸ ਤਰੀਕੇ ਦਾ ਵੀ ਜਿਹੜੇ ਇੱਥੋਂ ਦੇ ਦਰਬਾਰ ਸ਼ਰੀਫ ਵਾਲੇ, ਉਹਨਾਂ ਨੂੰ ਕਹੋ ਕਿ ਸਾਨੂੰ ਕੋਈ ਕਿਤਾਬ ਵੀ ਬਾਬਾ ਸਾਹਿਬ ਦੀ ਇੱਕ ਦੇ ਦਿਓ, ਅਸੀਂ ਜਾਣ ਲਈ ਬਾਬਾ ਫਰੀਦ ਦਾ ਇੰਨਾ ਵੱਡਾ ਕੰਮ ਆ, ਸਾਨੂੰ ਪਤਾ ਨਹੀਂ ਲੱਗਦਾ। ਅਜੀਤ ਸਾਹਿਬ, ਇਸ ਵੇਲੇ ਅਸੀਂ ਉਤਰ ਰਹੇ ਹਾਂ ਸੀੜੀਆਂ ਬਾਬਾ ਫਰੀਦ ਦੇ ਦਰਬਾਰ ਦਾ ਵਿਜ਼ਿਟ ਕਰਕੇ। ਤੇ ਕਿਵੇਂ ਦਾ ਲੱਗਾ ਸਾਰਾ ਅੱਜ ਦਾ ਇੱਥੇ ਆਣਾ? ਬੜੇ ਘੱਟ ਲੋਕ ਆਉਂਦੇ ਨੇ, ਲੇਕਿਨ ਤੁਸੀਂ ਹਿੰਮਤ ਕੀਤੀ, 4 ਲੋਕਾਂ ਨੇ ਅੱਜ ਇੱਥੇ ਆਪਣੇ ਪਾਕਪਤਨ ਸ਼ਰੀਫ। ਨਹੀਂ ਜੀ, ਬੜੇ ਦੇਰ ਤੋਂ ਇੱਛਾ ਸੀਗੀ। ਮੈਂ ਪਹਿਲਾਂ ਪਾਕਿਸਤਾਨ ਕਾਫੀ ਵਾਰ ਆ ਚੁੱਕਾ, ਪਰ ਮੌਕਾ ਨਹੀਂ ਸੀ ਮਿਲਿਆ ਇੱਥੇ ਆਉਣ ਦਾ, ਪਾਕਪਟਮ। ਜੀ ਤੇ ਕਿਉਂਕਿ ਇਹ ਜਿਹੜੇ ਸ਼ੇਖ ਫਰੀਦ ਹਰਾਂ ਦਾ, ਮੈਨੂੰ ਤਾਂ ਲੱਗਦਾ ਹੈ ਕਿ ਜਿਹੜਾ ਵੀ ਕੋਈ ਪੰਜਾਬ ਤੋਂ ਜਾਂ ਸਿੱਖ ਆਉਂਦਾ ਹੋਏਗਾ ਜਿਹਨੂੰ ਗੁਰਬਾਣੀ ਨਾਲ ਲਗਾ ਆ, ਬਾਬਾ ਫਰੀਦ ਮੋਢੀਆਂ ਉਹਨਾਂ ਚੋਂ ਆ ਜਿਨ੍ਹਾਂ ਦਾ ਬਹੁਤ ਸਤਿਕਾਰ ਆ ਸਿੱਖ ਧਰਮ ਦੇ ਵਿੱਚ ਵੀ, ਕਿਉਂਕਿ ਉਹਨਾਂ ਦੀ ਜਿਹੜੀ ਸਿੱਖਿਆ, ਬਾਬੇ ਨਾਨਕ ਦੀ ਸਿੱਖਿਆ ਉਹਨਾਂ ਦੇ ਨਾਲ ਬਹੁਤ ਮਿਲਦੀ ਆ। ਔਰ ਬਾਬੇ ਨਾਨਕ ਨੇ ਖੁਦ ਇਹਨਾਂ ਦੀ ਬਾਣੀ ਕਲੈਕਟ ਕਰਕੇ ਤੇ ਉਹਨੂੰ ਉਹ ਅਹਿਮ ਦਰਜੇ ਤੇ ਉਹਨੂੰ ਰੱਖਿਆ ਸੀਗਾ। ਇਸ ਕਰਕੇ ਮੈਨੂੰ ਤਾਂ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇੱਥੇ ਆਉਣਾ ਚਾਹੀਦਾ। ਆਉਣ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਦਾ ਜੋ ਲਿਖਿਆ ਹੋਇਆ ਇਹ ਸਾਹਿਤ ਹੈ ਉਹਨੂੰ ਪੜ੍ਹਨਾ ਚਾਹੀਦਾ, ਉਹਨੂੰ ਸਮਝਣਾ ਚਾਹੀਦਾ, ਤੇ ਉਹਨੂੰ ਜੇ ਠੀਕ ਤਰ੍ਹਾਂ ਅਸੀਂ ਆਪਣੇ ਆਪ ਤੇ ਲਾਗੂ ਕਰ ਸਕੀਏ, ਉਹਦੇ ਮੀਨਿੰਗ ਸਾਨੂੰ ਸਾਡੇ ਵਿਦਵਾਨ ਸਹੀ ਤਰੀਕੇ ਦੇ ਦੱਸ ਸਕਣ ਲੋਕਾਂ ਨੂੰ। ਬਹੁਤ ਸੋਹਣੀ ਗੱਲ, ਬਹੁਤ ਸੋਹਣੀ ਗੱਲ। ਉਹ ਫਿਰ ਜਿਹੜਾ ਵਾ ਉਹ ਸਾਡੇ ਲਈ ਕੋਈ ਇੱਕ ਵੱਖਰਾ ਸੁਨੇਹਾ ਜ਼ਰੂਰ ਹੋਏਗਾ। ਬਹੁਤ ਸੋਹਣੀ ਗੱਲ ਕੀਤੀ ਅਰਜੀਤ ਸਾਹਿਬ ਨੇ। ਇਹੀ ਕਹਾਂਗੇ ਕਿ ਜਿੱਥੇ ਤੁਸੀਂ ਦੇਸ਼ਾਂ ਵਿਦੇਸ਼ਾਂ ਤੋਂ ਤੁਸੀਂ ਲਾਹੌਰ ਅੱਪੜ ਜਾਂਦੇ ਹੋ, ਆਸੇ-ਪਾਸੇ ਅੱਪੜ ਜਾਂਦੇ ਹੋ ਜੀ, ਤਾਂ ਥੋੜੀ ਜਿਹੀ ਕੋਸ਼ਿਸ਼ ਇਹ ਵੀ ਕੀਤਾ ਕਰੋ ਕਿ ਬਾਬਾ ਫਰੀਦ ਦੀ ਦਰਗਾਹ ਤੇ ਵੀ ਆ ਜਾਇਆ ਕਰੋ, ਕਿਉਂਕਿ ਤੁਹਾਡੇ ਆਉਣ ਦੇ ਨਾਲ ਇਹ ਮੈਸੇਜ ਆਏਗਾ ਕਿ ਬਾਬਾ ਫਰੀਦ ਦਾ ਕਨੈਕਸ਼ਨ ਪੰਜਾਬ ਦੇ ਨਾਲ ਕੀ ਹੈ, ਸਿੱਖੀ ਦੇ ਨਾਲ ਕੀ ਹੈ, ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀ ਹੈ, ਐਜ਼ ਅ ਸੁਜਵਾਨ ਉਹਨਾਂ ਦਾ ਕੀ ਲੈਵਲ ਹੈ, ਔਰ ਉਹਨਾਂ ਨੇ ਜਿਹੜੀ ਇੱਕ ਰੀਤ ਚਲਾਈ ਸੀ ਅੱਜ ਉਹ ਕਿੱਥੇ ਆਪਣੀ ਹੋਈ। ਸੋ ਬਾਬਾ ਫਰੀਦ ਦੇ ਕਈ ਕਨੈਕਸ਼ਨ ਹਨ, ਕਈ ਰੁੱਖ ਹਨ, ਸਾਰਿਆਂ ਤੋਂ ਬਾਬਾ ਫਰੀਦ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਕਰਦਾ ਜਿਹੜੀ ਕਮੀ, ਜਿਹੜੀ ਆਮ ਲੋਕ ਜਿਹੜੇ ਆਉਂਦੇ ਆ ਨਾ, ਉਹ ਸਿਰਫ ਪੀਰ ਸਮਝ ਕੇ ਆਉਂਦੇ ਆ। ਜੇ ਇੱਥੇ ਕਿਤੇ ਨਾਲ ਦੀ ਨਾਲ ਦਰਗਾਹਾਂ ਵਾਲੇ ਜਿਹੜੇ ਪ੍ਰਬੰਧਕ ਨੇ, ਉਹਨਾਂ ਦਾ ਲਿਟਰੇਚਰ ਤੇ ਉਹਨਾਂ ਦੇ ਇਤਿਹਾਸ ਨੂੰ ਕਿਸੇ ਤਰੀਕੇ ਨਾਲ ਲੋਕਾਂ ਨੂੰ ਦੱਸ ਸਕਣ, ਤੇ ਉਹ ਸਾਨੂੰ ਜ਼ਿਆਦਾ ਵਧੀਆ ਰਹੇਗਾ ਕਿ ਲੋਕਾਂ ਤੱਕ ਉਹਨਾਂ ਦਾ ਮੈਸੇਜ ਵੀ ਜਾਵੇ। ਇਹਦੇ ਤੇ ਸਰ ਕਰਦੇ ਆ ਕੋਸ਼ਿਸ਼ ਕਿ ਇਹ ਤੇ ਜ਼ਰੂਰ ਕੁਛ ਨਾ ਕੁਛ ਹੋਣਾ ਦਰਬਾਰ ਚਾਹੀਦਾ। ਸ਼ਰੀਫ ਦੇ ਇੰਤਜ਼ਾਮੀਆਂ ਨਾਲ ਮਿਲ ਕੇ ਨਾ ਤੇ ਕੋਈ ਕੱਲ ਆਪਾਂ ਵਾਰਸ ਤੇ ਗਏ ਆ, ਉੱਥੇ ਸਾਨੂੰ ਕੋਈ ਲਾਇਬ੍ਰੇਰੀ, ਕੋਈ ਬੁੱਕ, ਕੋਈ ਐਸੀ ਚੀਜ਼ ਨਹੀਂ ਮਿਲੀ। ਹਾਲਾਂਕਿ ਉੱਥੇ ਮੌਲਿਕ ਤੌਰ ਤੇ ਜਿਹੜੇ ਕੁਝ ਲੋਕ ਵਾਰਸ ਦੀ ਹੀਰ ਗਾਉਣ ਵਾਲੇ ਉਹ ਅਵੇਲੇਬਲ ਸੀ, ਪਰ ਹੁਣ ਤੇ ਬਾਬੇ ਫਰੀਦ ਬਾਰੇ ਸਾਨੂੰ ਦੱਸਣ ਵਾਲਾ ਵੀ ਕੋਈ ਨਹੀਂ, ਬਾਬੇ ਫਰੀਦ ਦਾ ਕੋਈ ਲਿਟਰੇਚਰ ਵੀ ਨਹੀਂ। ਹਾਂ, ਅਗਰ ਛੋਟੇ-ਛੋਟੇ ਬੁਕਲੈਟ ਹੋਣ ਤੇ ਉਹਦੇ ਚ ਜਿਹੜੇ ਲੋਕ ਇੱਥੇ ਬ੍ਰੋਸ਼ਰ ਬਣੇ ਹੋਣ, ਅੱਜ ਆਪਾਂ ਲੋਕ ਮਿਲੇ ਨੇ ਤੇ ਅਸੀਂ ਉਹਨਾਂ ਨੂੰ ਪਰਚੇਜ਼ ਕਰਕੇ ਦੇ ਸਕਦੇ ਹਾਂ ਕਿ ਤੁਸੀਂ ਇਹ ਪੜ੍ਹੋ। ਬੁਕਲੈਟ ਹੋਣ, ਉਹ ਚ ਉਹਨਾਂ ਦੀ ਇਤਿਹਾਸ ਹੋਵੇ। ਸੋ ਇਹਦੇ ਤੇ ਕਰਦੇ ਹਾਂ ਜੀ, ਇੱਥੇ ਜਿਹੜੇ ਇੰਤਜ਼ਾਮੀਆ ਉਹਨਾਂ ਦੇ ਨਾਲ ਮਿਲ ਕੇ ਜ਼ਰੂਰ ਇਹ ਕੰਮ ਕਰਾਂਗੇ ਔਰ ਬਹੁਤ ਸੋਹਣਾ ਕੰਮ ਹੋਏਗਾ ਤੇ ਇਹ ਹਰ ਸੂਰਤ ਹੋਏਗਾ ਜੀ। ਥੈਂਕ ਯੂ।